ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਚੌਥੇ ਸੈਸ਼ਨ ਦੀ ਹੋਈ ਸਮਾਪਤੀ। ਕੈਨੇਡਾ ਥੈਂਕਸਗਿਵਿੰਗ ਡੇ ਤੇ ਕੈਨੇਡਾ ਅੰਬੈਸੀ ਜਾਂਦੇ ਮਾਨ ਸਿੰਘ ਮਾਨ ਨੂੰ ਪੁਲਿਸ ਨੇ ਰੋਕਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਧਨੌਲਾ ਵਿਖੇ ਅਹਿਮ ਪ੍ਰੈਸ ਕਾਨਫਰੰਸ। ਚੱਬਾ ਵਿਖੇ ਹੋਏ ਸਰਬੱਤ ਖਾਲਸਾ ਮੌਕੇ ਕੀਤੇ ਗੁਰਮਤੇ ਅਨੁਸਾਰ ਸਥਾਪਿਤ ਕੀਤੀ ਗਈ ਵਰਲਡ ਸਿੱਖ ਪਾਰਲੀਮੈਂਟ ਦਾ ਚੌਥਾ ਸੈਸ਼ਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਸੰਪੂਰਨ ਹੋਇਆ। ਇਸ ਇਕੱਤਰਤਾ ਵਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਸਿੱਖ ਨੁਮਾਇੰਦੇ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਸੰਭਾਵਨਾਵਾਂ ਤੇ ਵਿਚਾਰ ਕਰਨ ਲਈ ਇਕੱਤਰ ਹੋਏ। ਇਸ ਮੌਕੇ ਯੂਕਰੇਨ ਦੇ ਨੁਮਾਇੰਦੇ ਨੇ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਚੱਲ ਰਹੀ ਜੰਗ ਦਰਮਿਆਨ ਬਣੇ ਹਾਲਾਤਾਂ ਬਾਰੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ। ਯੂਨਾਈਟਿਡ ਨੇਸ਼ਨ ਵਿੱਚ ਐਡਵਾਈਜ਼ਰ ਡਾਕਟਰ ਇਕਤਦਾਰ ਚੀਮਾ ਨੇ ਦੁਨੀਆ ਵਿੱਚ ਆ ਰਹੀਆਂ ਜੀਓਪੋਲੀਟੀਕਲ ਤਬਦੀਲੀਆਂ ਦਰਮਿਆਨ ਪੰਜਾਬ ਦੀ ਧਰਤੀ ਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਣਨ ਦੀਆਂ ਸੰਭਾਵਨਾਵਾਂ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦੀ ਅਗਵਾਈ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਕੀਤੀ। ਹਵਾਵਾਂ ਆਪਣਾ ਰੁਖ ਬਦਲ ਰਹੀਆਂ ਵਾ। ਨਰਿੰਦਰ ਮੋਦੀ ਦਾ ਬਹੁਤ-ਬਹੁਤ ਧੰਨਵਾਦ ਸਾਡੀ ਕੌਮ ਵੱਲੋਂ, ਸਾਡੇ ਵੱਲੋਂ, ਕਿ ਉਹਨੇ ਸਾਡਾ ਕੰਮ ਬਹੁਤ ਆਸਾਨ ਕਰ ਦਿੱਤਾ। ਉਹਨੇ ਲੋਕਾਂ ਦਾ ਜੀਣਾ ਐਡਾ ਔਖਾ ਕਰ ਦਿੱਤਾ ਕਿ ਇੰਡੀਆ ਅੱਜ ਕੰਟਰੀ ਆਫ ਪਾਰਟੀਕੂਲਰ ਕੰਸਰਨ ਹੈ ਫॉर ਰਿਲੀਜੀਅਸ ਫਰੀडम। ਪਿਛਲੇ ਕਈ ਸਾਲਾਂ ਤੋਂ ਉਹਨੇ ਜਿਹੜੀ ਇੱਕ ਹਿੰਦੂ ਨੇਸ਼ਨ ਤੇ ਨੈਸ਼ਨਲਿਜ਼ਮ ਦਾ ਜਿਹੜਾ ਨਾਅਰਾ ਦਿੱਤਾ ਔਰ ਜਿਸ ਤਰ੍ਹਾਂ ਉਹਨੂੰ ਇੰਪਲੀਮੈਂਟ ਕੀਤਾ, ਉਹਦੇ ਵਿੱਚ ਸਾਡੇ ਲਈ ਹੋਰ ਕੋਈ ਰਾਹ ਨਹੀਂ। ਜਿਨ੍ਹਾਂ ਸਾਹਿਬ ਨੂੰ ABC ਅਮਰੀਕਨ ਬ੍ਰੌਡਕਾਸਟਿੰਗ ਕੰਪਨੀ ਨੇ ਇੰਟਰਵਿਊ ਕੀਤਾ ਸੀ ਜਦੋਂ ਪਾਕਿਸਤਾਨ ਬਣਿਆ। ਉਹਨਾਂ ਨੂੰ ਵਧਾਈ ਦਿੱਤੀ ਕਿ ਤੁਸੀਂ ਪਾਕਿਸਤਾਨ ਲੈਣ 'ਚ ਕਾਮਯਾਬ ਹੋ ਗਏ। ਉਹਨਾਂ ਕਿਹਾ ਪਾਕਿਸਤਾਨ ਬਣਾਉਣ 'ਚ ਸਿਰਫ ਮੇਰਾ 25% ਹਿੱਸਾ, 25% ਨਹਿਰੂ, 25% ਗਾਂਧੀ ਤੇ 25% ਪਟੇਲ ਦਾ। ਮੈਂ ਪਾਰਟੀਸ਼ਨ ਨਹੀਂ ਸੀ ਚਾਹੁੰਦਾ, ਪਰ ਇਹਨਾਂ ਮਜਬੂਰ ਕੀਤਾ ਕਿ ਅਸੀਂ ਆਪਣਾ ਵੱਖਰਾ ਦੇਸ਼ ਲਈਏ। ਅੱਜ ਵੀ ਉਹੋ ਹੀ ਸੂਰਤ ਹਾਲ ਆ। ਸੰਤਾਂ ਨੇ ਵੀ ਇਹੀ ਕਿਹਾ ਸੀ ਕਿ ਜੇ ਦੇਣਗੇ ਤੇ ਲੈ ਲਾਂਗੇ। ਇਹ ਹੁਣ ਸਾਨੂੰ ਦੇ ਰਹੇ ਨੇ, ਅਸੀਂ ਹੁਣ ਲੈ ਲੈਣਾ। ਸਮਾਂ ਬਹੁਤਾ ਦੂਰ ਨਹੀਂ, ਪਰ ਆਪਾਂ ਮੌਕਾ ਖੰਜਾ ਨਾ ਜਾਈਏ। We are making a stand against that kind of materialism, that kind of idea that man is the measure and that God doesn't matter. And I do think people of faith right now have a lot in common, and we have a common goal. And we have a common posture when we look up to the heavens for guidance as opposed to looking at our own ideas. I'll tell you a little bit about myself. I'm a neurosurgeon in New Jersey. I am Ukrainian by ethnicity. All four of my grandparents were born and grew up in Ukraine in the 1920s. And similar to what is happening in Ukraine now, they faced oppression at that time at the hands of the Soviets who had taken over Ukraine. And all four of my grandparents had very similar stories. They basically, for the crime of standing up for Ukrainian independence, they were labeled Ukrainian nationalists, and they were basically many of them faced significant oppression, were chased out of their country. ਜਸਟਨ ਟਰੂਡੋ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਉਹਨਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਸਾਡੇ ਸਿੱਖ ਨੌਜਵਾਨ, ਜਿਨ੍ਹਾਂ ਦੇ ਵਿੱਚ ਜੇ ਆਪਾਂ ਪੰਜਾਬ ਦੀ ਧਰਤੀ ਤੋਂ ਗੱਲ ਸ਼ੁਰੂ ਕਰੀਏ ਤਾਂ ਬਾਈ ਦੀਪ ਸਿੱਧੂ, ਉਹਨਾਂ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ, ਉਹਨਾਂ ਤੋਂ ਬਾਅਦ ਸਿੱਧੂ ਮੂਸੇਵਾਲਾ, ਇਹ ਨੌਜਵਾਨਾਂ ਦੀ ਕਿਲਿੰਗ ਜਿਹੜੀ ਆ, ਇਹਦੇ ਪਿੱਛੇ ਹੱਥ ਸਾਡਾ ਮੰਨਣਾ ਨਹੀਂ। ਇਹ ਬਿਲਕੁਲ ਗੱਲਾਂ ਤੈਅ ਆ ਕਿ ਭਾਰਤੀ ਹਕੂਮਤ ਦੀਆਂ ਏਜੰਸੀਆਂ, ਉਹਨਾਂ ਦੀਆਂ ਮਸ਼ੀਨਰੀ ਜਿਹੜੀ ਆ ਉਹ ਇਹ ਕਰਵਾ ਰਹੀ ਆ। ਤੇ ਜਿਵੇਂ ਉਹਨਾਂ ਦੇ ਏਜੰਟ ਬੈਠੇ ਹੋਏ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮਾਂ ਤੇ ਹਮੇਸ਼ਾ ਇਹ ਗੱਲ ਠੋਕ ਵਜਾ ਕੇ ਕਹਿੰਦੇ ਆ ਕਿ ਅਸੀਂ ਤੁਹਾਡਾ ਜਿਹੜਾ ਸਿੰਘ ਆ ਉਹ ਪਾਕਿਸਤਾਨ ਦੀ ਧਰਤੀ ਤੇ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਉਹਨਾਂ ਨੇ ਕਹਿੰਦੇ ਅਸੀਂ ਮਾਰਿਆ। ਉਸ ਤੋਂ ਬਾਅਦ ਅਵਤਾਰ ਸਿੰਘ ਖੰਡਾ ਦੀ ਗੱਲ ਕਰ ਲਓ, ਉਹਦੇ ਉੱਤੇ ਵੀ ਉਹਨਾਂ ਨੇ ਕਬੂਲਿਆ। ਔਰ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੀ ਸ਼ਹਾਦਤ ਕੈਨੇਡਾ ਦੇ ਵਿੱਚ ਹੁੰਦੀ ਆ। ਤਾਂ ਕੈਨੇਡੀਅਨ ਏਜੰਸੀਆਂ ਕਹਿ ਲਓ ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜੋ ਇਹ ਗੱਲ ਪਾਰਲੀਮੈਂਟ ਦੇ ਵਿੱਚ ਕਹੀ ਕਿ ਇਹਦੇ ਵਿੱਚ ਸਿੱਧਾ ਹੱਥ ਭਾਰਤੀ ਹਕੂਮਤ ਦਾ ਆ, ਉਹਨਾਂ ਕੋਲ ਪੁਖਤਾ ਸਬੂਤ ਹਨ, ਤਾਂ ਇਹ ਗੱਲਾਂ ਤੈਅ ਹਨ। ਤਾਂ ਉਹ ਹੁਣ ਇਸ ਗੱਲ ਤੋਂ ਭੱਜਦੇ ਆ। ਸੋਸ਼ਲ ਮੀਡੀਆ ਦੇ ਵਿੱਚ ਵੀ ਤੁਹਾਡੇ ਖਿਲਾਫ ਨੈਰੇਟਿਵ ਜਿਹੜਾ ਭਾਰਤੀ ਹਕੂਮਤ, ਉਹਨਾਂ ਦਾ ਮੀਡੀਆ, ਗੋਦੀ ਮੀਡੀਆ ਉਹ ਬਣਾ ਰਿਹਾ ਆ।
ਤਾਂ ਇਹਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਨੋ ਡਾਊਟ ਜਿਹੜੀਆਂ ਬਾਕੀ ਸਾਡੀਆਂ ਜਥੇਬੰਦੀਆਂ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਉਹਨਾਂ ਨੇ ਆਪਣੇ ਤਰੀਕੇ ਨਾਲ ਜਿਹੜੀ ਆ ਉਹ ਅਪਰੋਚ ਹਰ ਕੰਟਰੀ ਦੇ ਵਿੱਚ ਸਰਕਾਰਾਂ ਨਾਲ ਕਰ ਰਹੇ ਆਪਣੇ ਢੰਗ ਤਰੀਕਿਆਂ ਦੇ ਨਾਲ। ਉੱਥੇ ਵਰਲਡ ਸਿੱਖ ਪਾਰਲੀਮੈਂਟ ਨੇ ਵੀ ਵਧੀਆ ਜਿਹੜੀ ਅਪਰੋਚ ਅਪਣਾਈ ਆ ਕਿ ਇਸ ਗੱਲ ਨੂੰ ਦੁਨੀਆ ਪੱਧਰ ਤੇ ਚੱਕਣ ਲਈ ਕਿ ਜਿਹੜੀ ਭਾਰਤੀ ਹਕੂਮਤ ਆ ਮਨੁੱਖੀ ਅਧਿਕਾਰਾਂ ਦੀ ਕਾਤਲ ਆ, ਸਿੱਖਾਂ ਦੀ ਜੈਨੋਸਾਈਡ ਜਿਹੜੀ ਆ ਉਹ ਪੰਜਾਬ ਦੀ ਧਰਤੀ ਤੇ ਔਰ ਦਿੱਲੀ ਦੇ ਵਿੱਚ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਸਾਡੇ ਸਿੱਖਾਂ ਤੇ ਹਮਲੇ ਹੁੰਦੇ ਹਨ। ਉਸ ਤੋਂ ਉਪਰੰਤ ਮੁਸਲਮਾਨਾਂ ਦੀ ਜਿਹੜੀ ਜੈਨੋਸਾਈਡ ਉਹ ਗੁਜਰਾਤ ਦੇ ਵਿੱਚ ਜਿਹੜਾ ਅੱਜ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹ ਕਿਸੇ ਵੇਲੇ ਚੀਫ ਮਿਨਿਸਟਰ ਸੀ, ਉਹਨੇ ਕਰਵਾਈ ਆ। ਹੁਣ ਮਨੀਪੁਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਤੁਸੀਂ ਦੇਖੇ ਆ ਤੇ ਇਹਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਨਿਸ਼ਾਨਾ ਆ ਇਹਨਾਂ ਗੱਲਾਂ ਨੂੰ ਭਾਰਤੀ ਜਿਹੜੀ ਝੂਠੀ ਫੇਕ ਡੈਮੋਕ੍ਰੇਸੀ ਆ ਉਹਨੂੰ ਦੁਨੀਆ ਭਰ ਦੇ ਵਿੱਚ ਨੰਗਾ ਕਰਨਾ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਨੇਡਾ ਹਕੂਮਤ ਨਾਲ ਥੈਂਕਸਗਿਵਿੰਗ ਡੇ ਵਿੱਚ ਸਾਂਝ ਪਾਉਣ ਲਈ ਜਾ ਰਹੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਨੂੰ ਚੰਡੀਗੜ੍ਹ ਪੁਲਿਸ ਤੇ ਸਰਕਾਰ ਦੁਆਰਾ ਜਮਹੂਰੀਅਤ ਨੂੰ ਕੁਚਲਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਹਰ ਸਾਲ ਕੈਨੇਡਾ ਦੇ ਹੁਕਮਰਾਨ ਤੇ ਨਿਵਾਸੀ ਥੈਂਕਸਗਿਵਿੰਗ ਡੇ ਮਨਾਉਂਦੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ ਕੈਨੇਡਾ ਦੀ ਚੰਡੀਗੜ੍ਹ ਸਥਿਤ ਅੰਬੈਸੀ ਵਿੱਚ ਪਹੁੰਚ ਕੇ ਕੈਨੇਡੀਅਨ ਡਿਪਲੋਮੈਟਸ ਅਤੇ ਸਮੁੱਚੇ ਸਟਾਫ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਵੱਲੋਂ ਮੁਬਾਰਕਬਾਦ ਦਿੰਦੇ ਹੋਏ ਕੈਨੇਡਾ ਨਾਲ ਆਪਣੇ ਕੌਮੀ ਸਬੰਧਾਂ ਨੂੰ ਜਮਹੂਰੀ ਢੰਗ ਨਾਲ ਪ੍ਰਪੱਕ ਕਰਨ ਦੇ ਨਿਰੰਤਰ ਫਰਜ਼ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਖ ਅਤੇ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਤੇ ਸਰਦਾਰ ਇਮਾਨ ਸਿੰਘ ਮਾਨ ਅਤੇ ਹੋਰ ਪਾਰਟੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਕੈਨੇਡੀਅਨ ਸਫਾਰਤਖਾਨੇ ਵੱਲ ਹੱਥਾਂ ਵਿੱਚ ਖੁਸ਼ੀ ਵਾਲੇ ਤੇ ਮੁਬਾਰਕਬਾਦ ਵਾਲੇ ਲੋਗੋ ਫੜ ਕੇ ਬੁੱਕੇ ਨਾਲ ਲੈ ਕੇ ਮੁਬਾਰਕਬਾਦ ਦੇਣ ਜਾ ਰਹੇ ਸਨ ਤਾਂ ਲਾਂਟੇ ਮੋਲ ਦੇ ਨਜ਼ਦੀਕ ਸਰਦਾਰ ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਜਾ ਰਹੇ ਪਾਰਟੀ ਵਰਕਰਾਂ ਨੂੰ ਯੂਟੀ ਪੁਲਿਸ ਤੇ ਪ੍ਰਸ਼ਾਸਨ ਨੇ ਰੋਕ ਲਿਆ ਅਤੇ ਬਿਨਾਂ ਕਿਸੇ ਵਜ੍ਹਾ ਦੇ ਉਹਨਾਂ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਸ਼ਰੇਆਮ ਜਨਾਜ਼ਾ ਕੱਢਿਆ ਹੈ। ਉਹਨਾਂ ਕਿਹਾ ਕਿ ਇਸ ਵਾਰੀ ਸੈਂਟਰ ਦੀ ਮੋਦੀ ਮੁਤਸਵੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਾਡੇ ਆਗੂਆਂ ਤੇ ਵਰਕਰਾਂ ਨੂੰ ਥੈਂਕਸਗਿਵਿੰਗ ਡੇ ਤੇ ਸ਼ਮੂਲੀਅਤ ਤੋਂ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਇੰਡੀਅਨ ਹੁਕਮਰਾਨ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਜੋ ਆਪਣੇ ਮੁਲਕ ਵਿੱਚ ਆਪਣੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਅਤੇ ਜਮਹੂਰੀਅਤ ਢੰਗ ਨਾਲ ਵਿਚਰਨ ਦੇ ਅਧਿਕਾਰ ਦਿੰਦੀ ਹੈ, ਜਿਸ ਟਰੂਡੋ ਹਕੂਮਤ ਨੇ ਸਰੀ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਆਪਣੇ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਜਰ ਦੇ ਹੋਏ ਕਤਲ ਲਈ ਦੋਸ਼ੀ ਠਹਿਰਾਇਆ ਹੈ ਅਤੇ ਆਪਣੇ ਕੌਮਾਂਤਰੀ ਪੱਧਰ ਤੇ ਅਪਰਾਧ ਨੂੰ ਛੁਪਾਉਣ ਲਈ ਇੰਡੀਆ ਵਿੱਚੋਂ ਕੈਨੇਡਾ ਦੇ 41 ਡਿਪਲੋਮੈਟਸ ਨੂੰ ਵਾਪਸ ਭੇਜਣ ਦਾ ਡਰਾਮਾ ਕੀਤਾ ਹੈ। ਉਸੇ ਲੜੀ ਵਿੱਚ ਕੈਨੇਡਾ ਹਕੂਮਤ ਦਾ ਸੱਚ ਹੋਰ ਉਜਾਗਰ ਨਾ ਹੋਵੇ ਜਾਂ ਕੌਮਾਂਤਰੀ ਪੱਧਰ ਤੇ ਕੈਨੇਡਾ ਤੇ ਸਿੱਖਾਂ ਦੇ ਸਦਭਾਵਨਾ ਭਰੇ ਮਨੁੱਖੀ ਰਿਸ਼ਤੇ ਪ੍ਰਫੁੱਲਤ ਨਾ ਹੋਣ ਅਤੇ ਆਪਣੀ ਕਮਜ਼ੋਰੀ ਤੇ ਜ਼ੁਲਮ ਨੂੰ ਛੁਪਾਉਣ ਲਈ ਹੀ ਸਾਡੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਗੈਰ ਵਿਧਾਨਿਕ ਗੁਸਤਾਖੀ ਕੀਤੀ ਗਈ ਹੈ। ਥੈਂਕਸਗਿਵਿੰਗ ਦਾ ਦਿਹਾੜਾ ਜਿਹੜਾ ਹੈ ਕੈਨੇਡੀਅਨ ਜਿਹੜਾ ਮਨਾਉਂਦੇ ਹੈ ਉਹਦਾ ਕਾਰਨ ਹੈ ਕਿ ਹੁਣ ਇਹਨਾਂ ਦੀ ਫਸਲਬਾੜੀ ਅੰਦਰ ਆ ਜਾਂਦੀ ਹੈਗੀ ਹੈ। ਇਹ ਫਿਰ ਇਕੱਠੇ ਹੋ ਕੇ ਆਪਦੇ ਫਸਲਬਾੜੀ ਦਾ ਰੱਬ ਦਾ ਆਪਸ 'ਚ ਬਹਿਣ ਸਹਿਣ ਦਾ ਇੱਕ ਰੋਟੀ ਰੱਖਦੇ ਹੈ ਵੱਡੀ ਅਤੇ ਉਹਦੇ ਵਿੱਚ ਇੱਕ ਦੂਜੇ ਦਾ ਧੰਨਵਾਦ ਕਰਦੇ ਹੈ ਅਤੇ ਸ਼ੁਕਰਾਨਾ ਰੱਬ ਦਾ ਧਰਤੀ ਦਾ ਸਾਰਾ ਕੁਛ ਇਕੱਠੇ ਹੋ ਕੇ ਉਹਨੂੰ ਥੈਂਕਸਗਿਵਿੰਗ ਡੇ ਮਨਾਉਂਦੇ ਹੈ। ਅਸੀਂ ਉਰੇ ਪੰਜਾਬ ਦੇ ਵਾਸੀ ਜਿੱਥੇ ਸਾਨੂੰ ਇਸ ਸਟੇਟ ਦੇ ਵਿੱਚ ਨਾ ਨੌਕਰੀ ਮਿਲਦੀ ਹੈ ਨਾ ਰੋਜ਼ਗਾਰ ਹੈਗਾ, ਅਸੀਂ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹਨੇ ਬਹੁਤ ਸਾਰੇ ਸਾਡੇ ਨੌਜਵਾਨ ਵੀਰ ਬੀਬੀਆਂ ਉੱਥੇ ਜਾ ਕੇ ਵਸਨੀਕ ਕੀਤੀਆਂ, ਉੱਥੇ ਜਾ ਕੇ ਉਹਨਾਂ ਨੂੰ ਰੋਜ਼ਗਾਰ ਮਿਲਿਆ, ਕਮਾਊ ਹੋਏ ਹੈ, ਉੱਥੇ ਇੱਕ ਇਹੋ ਜਿਹੀ ਸਟੇਟ ਦੇ ਸਿਟੀਜ਼ਨ ਬਣੇ ਹੈ ਜਿਹੜਾ ਹਿਊਮਨ ਰਾਈਟਸ ਅਤੇ ਰੂਲ ਆਫ ਲਾਅ ਨੂੰ ਸਿਆਣਦਾ ਹੈ ਅਤੇ ਉਹਨਾਂ ਨੂੰ ਇਹਦਾ ਨਿਗਬਾਨ ਮਿਲਦਾ ਹੈਗਾ। ਕੋਈ ਵੀ ਜ਼ਿੰਮੇਵਾਰ ਨਹੀਂ ਬਣਾਇਆ ਗਿਆ ਹੈਗਾ। ਸਾਡੇ ਬੇਅੰਤ ਸਿੱਖਾਂ ਦਾ ਕਤਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ ਔਰ ਇੱਥੇ ਰੂਲ ਆਫ ਲਾਅ ਨੇ ਕੰਮ ਹੀ ਨਹੀਂ ਕੀਤਾ, ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਹੈਗੀ। ਸਗੋਂ ਸਾਡਾ ਮੁੱਖ ਮੰਤਰੀ ਵੀ ਗੁਜਰਾਤ 'ਚ ਘੱਲੂਘਾਰਾ ਕਰਾ ਕੇ ਅੱਜ ਮੁੱਖ ਮੰਤਰੀ ਬਣਿਆ ਹੋਇਆ। ਫਿਰ ਹਿਊਮਨ ਰਾਈਟਸ ਅਤੇ ਰੂਲ ਆਫ ਲਾਅ ਉਰੇ ਹੈ ਹੀ ਨਹੀਂ ਹੈ। ਪਰ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉੱਠ ਕੇ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਇੰਡੀਆ ਸਟੇਟ ਨੇ ਉੱਥੇ ਕਰਾਈ ਹੈ ਅਤੇ ਉਹਨਾਂ ਨੂੰ ਇੰਟੈਲੀਜੈਂਸ ਮਿਲੀ ਹੈ ਕਿ ਇਹਨਾਂ ਨੇ ਕਰਾਈ ਹੈ, ਉਹਦੇ ਉੱਤੇ ਸਵਾਲ ਜਵਾਬ ਇਸ ਦੇਸ਼ ਨੂੰ ਪੁੱਛੇ ਹੈ ਜਿਹੜੇ ਅਸੀਂ ਅੱਜ ਤੱਕ ਇਹਨਾਂ ਤੋਂ ਲੈ ਨਹੀਂ ਸਕੇ, ਜਿਹੜੇ ਉੱਠ ਕੇ ਇਹਨਾਂ ਨੂੰ ਸਵਾਲ ਪੁੱਛਣ ਦਾ ਯਤਨ ਵੀ ਕੀਤਾ ਹੈ, ਜਿਵੇਂ ਸਰ ਜਸਵੰਤ ਸਿੰਘ ਖਾਲਰਾ ਹੈਗੇ ਹੈ ਜਿਨ੍ਹਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ਾਂ ਦੁਰਗਿਆਣਾ ਮੰਦਿਰ ਦੀ ਮਜੀਠੇ ਦੀ ਉੱਥੇ ਸਬੂਤ ਕੋਰਟ 'ਚ ਪੇਸ਼ ਕੀਤੇ ਅਤੇ ਜਵਾਬਦੇਹ ਬਣਾਇਆ ਸਟੇਟ ਨੂੰ। CBI ਨੇ ਇਨਕੁਆਇਰੀ ਕਰਕੇ ਕਹਿਤਾ ਅਸੀਂ ਇਹਦਾ ਮੁਆਵਜ਼ਾ
ਸਜ਼ਾ ਦੇ ਦਿੰਦੇ ਆ, ਪਰ ਇਹ ਨਹੀਂ ਅਸੀਂ ਦੱਸਦੇ ਕਿ ਕਿੰਨੇ ਕੀਤਾ ਹੈਗਾ। ਸੋ ਇੱਥੇ ਕੋਈ ਅਕਾਊਂਟੇਬਿਲਿਟੀ ਨਹੀਂ, ਕਲਚਰ ਆਫ ਇੰਪਿਊਨਿਟੀ ਹੈ। ਤੇ ਕੈਨੇਡਾ ਨੇ ਇੱਕ ਸ਼ਾਨਦਾਰ ਇਸ ਸਾਲ ਸਾਨੂੰ ਇੱਕ ਇਨਸਾਫ, ਰੂਲ ਆਫ ਲਾਅ, ਹਿਊਮੈਨਿਟੇਰੀਅਨਜ਼ਮ ਦਾ ਇੱਕ ਸਬੂਤ ਦਿੱਤਾ ਹੈ। ਜਦ ਇੱਕ ਹਥਿਆਰੇ ਘੱਲੂਘਾਰੇ ਕਰਨ ਵਾਲੇ ਨਰਿੰਦਰ ਮੋਦੀ ਔਰ ਦੂਬੇ ਜਿਹੜਾ ਇਹਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹਦੇ ਉੱਤੇ ਉਂਗਲ ਚੱਕੀ ਹੈ ਕਿ ਅਜੀਤ ਦੋਵਾਲ ਉਹਦੇ ਉੱਤੇ ਉਂਗਲ ਚੱਕ ਕੇ ਕਿਹਾ ਹੈ ਕਿ ਦੱਸੋ ਇਹ ਕਿਵੇਂ ਹੋਇਆ ਹੈਗਾ। ਅਸੀਂ ਸਿੱਖ ਉਰੇ ਆਪਣੇ ਵਾਸਤੇ ਕੋਈ ਇਨਸਾਫ ਨਹੀਂ ਲੈ ਸਕੇ, ਸਾਡੇ ਘੱਲੂਘਾਰਾ ਵੱਡਾ ਸਾਰਾ ਕੁਝ ਹੋਇਆ ਹੈਗਾ, ਪਰ ਕੈਨੇਡਾ ਨੇ ਰੂਲ ਆਫ ਲਾਅ ਔਰ ਹਿਊਮਨ ਰਾਈਟਸ ਦੇ ਉੱਤੇ ਬਹੁਤ ਵੱਡਾ ਪਹਿਰਾ ਦਿੱਤਾ ਹੈ। ਸਾਡਾ ਧੰਨਵਾਦ ਕਰਨਾ ਬਣਦਾ ਹੈਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਧਨੌਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨੇ ਭਾਰਤ ਤੇ ਭਾਰਤ ਤੋਂ ਬਾਹਰ ਸਿੱਖ ਆਗੂਆਂ ਦੇ ਕਤਲ, ਪੰਜਾਬ ਵਿੱਚ ਵਿਰੋਧੀ ਸਿਆਸੀ ਆਗੂਆਂ ਦੀ ਗ੍ਰਿਫਤਾਰੀ ਅਤੇ ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਉਹਨਾਂ ਇਸ ਨੂੰ ਸਿੱਖਾਂ ਖਿਲਾਫ ਸਾਜ਼ਿਸ਼ ਕਰਾਰ ਦਿੱਤਾ ਹੈ। ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਸੈਂਟਰ ਦੀ ਸਰਕਾਰ ਤੇ ਇਹਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਈਬੀ ਤੇ ਜਿਹੜੀਆਂ ਖੁਫੀਆ ਏਜੰਸੀਆਂ ਜੋ ਸਿੱਖਾਂ ਦੇ ਕਤਲ ਬਾਹਰ ਦੇ ਮੁਲਕਾਂ 'ਚ ਕਰਾ ਰਹੀਆਂ, ਜਿਵੇਂ ਕੈਨੇਡਾ ਦੇ ਵਿੱਚ ਕਰਾਤਾ ਹਰਦੀਪ ਸਿੰਘ ਨਿੱਜਰ ਦਾ, ਰਿਪੁਦਮਨ ਸਿੰਘ ਮਲਕ ਦਾ, ਸੁਖਦੂਲ ਸਿੰਘ ਦਾ, ਫਿਰ ਜਿਹੜਾ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕਰਤਾ ਹੈ। ਗੱਲ ਇਹ ਹੋਈ ਹੈ ਕਿ ਸਿੱਖਾਂ ਦਾ ਪ੍ਰੈਸ਼ਰ ਹੁਣ ਇੰਨਾ ਪੈ ਗਿਆ ਹੈ ਕਿ ਖੰਡੇ ਦੀ ਵੀ ਤਫਤੀਸ਼ ਸ਼ੁਰੂ ਹੋ ਗਈ ਹੈ। ਔਰ ਅਗਲੀ ਚੀਜ਼ ਹੈ ਕਿ ਜਿਹੜੇ ਕੈਨੇਡਾ ਨੇ ਸਰਾਖ ਕੱਢਿਆ ਕਿ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਨਿੱਜਰ ਸਾਹਿਬ ਨੂੰ ਮਾਰਿਆ ਹੈ, ਉਹਨਾਂ ਦੇ ਕੈਨੇਡਾ ਦੇ ਦੂਤਖਾਨੇ ਦੇ ਵਿੱਚੋਂ 40 ਸਫੀਰ ਬਾਹਰ ਕੱਢ ਦਿੱਤੇ ਹੈ। ਇਹਦਾ ਕੀ ਮਤਲਬ ਹੈ ਕਿ ਜਿਹੜੇ ਸਿੱਖਾਂ ਦੇ ਕਤਲਾਂ ਨੂੰ ਮੁਲਕ ਕੱਢੂਗਾ, ਹਿੰਦੁਤਵਾਦੀ ਸਰਕਾਰ ਉਸ ਮੁਲਕ ਦੇ ਸਫੀਰਾਂ ਨੂੰ ਬਾਹਰ ਕੱਢੂਗੀ। ਮੇਰਾ ਮਤਲਬ ਹੈ ਕਿ ਸਿੱਖਾਂ ਦਾ ਪੱਖ ਮੋਦੀ ਸਰਕਾਰ ਨੇ ਕਿਉਂ ਨਹੀਂ ਲਿਆ ਜਦੋਂ ਆਰਡਰ ਕੀਤਾ ਕਿ ਅਸੀਂ ਕੈਨੇਡਾ ਦੇ ਸਫੀਰਾਂ ਨੂੰ ਬਾਹਰ ਕੱਢਦੇ ਹਾਂ। ਇਹ ਬਹੁਤ ਵੱਡੀ ਗੱਲ ਹੋ ਗਈ ਹੈ ਤੇ ਇਹਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸਰ ਪੈ ਰਿਹਾ ਹੈ ਤੇ ਬਹੁਤ ਬਦਨਾਮੀ ਹੋਈ ਹੈ। ਅਸੀਂ ਕਹਿੰਦੇ ਹਾਂ ਕਿ ਮੋਦੀ ਸਰਕਾਰ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਨੂੰ ਦੱਸੇ ਕਿ ਕਿਵੇਂ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਬਰਤਾਨੀਆ ਦੀ, ਕੈਨੇਡਾ ਦੀ ਜਿਹੜੀ ਬਾਦਸ਼ਾਹੀ ਹੈ, ਸੋਵਰੇਨਿਟੀ ਹੈ, ਉਸ ਨੂੰ ਤੁਸੀਂ ਤੋੜ ਕੇ ਤੇ ਉੱਥੋਂ ਦੇ ਸਿੱਖ ਸ਼ਹਿਰੀ ਸਿਟੀਜ਼ਨਸ ਨੂੰ ਤੁਸੀਂ ਅਸੈਸੀਨੇਟ ਮਰਵਾ ਦਿੱਤਾ। ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਫਿਊਮ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ। ਦਰਅਸਲ ਪਰਫਿਊਮ ਵਿੱਚ ਐਲਕੋਹਲ ਦਾ ਮਿਸ਼ਰਣ ਹੋਣ ਕਾਰਨ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਦੀ ਵਰਤੋਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜੇ ਤੱਕ ਇਸ ਸੰਬੰਧੀ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਦਾ ਕਹਿਣਾ ਹੈ ਕਿ ਇਹ ਮਾਮਲਾ ਸੰਗਤਾਂ ਵੱਲੋਂ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਕੁਦਰਤੀ ਖੁਸ਼ਬੂਦਾਰ ਵਸਤੂਆਂ ਉੱਤੇ ਕੋਈ ਰੋਕ ਨਹੀਂ ਹੈ, ਸਿਰਫ ਐਲਕੋਹਲ ਵਾਲੇ ਪਰਫਿਊਮ ਉੱਤੇ ਹੀ ਰੋਕ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਇਹ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ। ਸੰਗਤਾਂ ਵੱਲੋਂ ਦਿੱਤੇ ਸੁਝਾਅ ਅਤੇ ਮੈਂਬਰ ਸਾਹਿਬਾਨ ਵੱਲੋਂ ਦਿੱਤੇ ਸੁਝਾਅ ਮੁਤਾਬਕ ਜਿਹੜਾ ਸੈਂਟ ਵਰਤਿਆ ਜਾਂਦਾ ਸੀ ਉਸ ਵਿੱਚ ਖਤਰਨਾਕ ਕੈਮੀਕਲ ਹੋਣ ਕਾਰਨ ਗੁਰਦੁਆਰਾ ਸਾਹਿਬਾਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉੱਪਰ ਜਿਹੜਾ ਇਹਦੀ ਸਪਰੇਅ ਬੰਦ ਕੀਤੀ ਗਈ ਹੈ, ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਖਤਰਨਾਕ ਕੈਮੀਕਲ ਹੁੰਦੇ ਨੇ ਤੇ ਜਦੋਂ ਉਹਦਾ ਪ੍ਰਕਾਸ਼ ਹੁੰਦਾ ਗੁਰੂ ਮਹਾਰਾਜ ਦਾ, ਉਦੋਂ ਜਿਹੜੇ ਗ੍ਰੰਥੀ ਸਿੰਘ ਪ੍ਰਕਾਸ਼ ਕਰਦੇ ਨੇ ਤੇ ਉਹਨਾਂ ਨੂੰ ਮੁਸ਼ਕਿਲ ਆਉਂਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਇਹ ਜਿਹੜਾ ਛਿੜਕਾਅ ਹੁੰਦਾ ਤੇ ਉਹ ਵੀ ਜਿਹੜੀ ਖਾਵਟ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਵੀ ਖਰਾਬ ਹੁੰਦੀ ਆ ਅਤੇ ਬੇਅਦਬੀ ਵੀ ਹੁੰਦੀ ਹੈ ਇਹਦੇ ਨਾਲ। ਇਸ ਕਰਕੇ ਇਹ ਜਿਹੜੇ ਇੱਥੇ ਪਾਬੰਦੀ ਲਾ ਕੇ ਇਹਦੀ ਬਜਾਏ ਜਿਹੜਾ ਕੁਦਰਤੀ ਜਿਸ ਤਰ੍ਹਾਂ ਗੁਲਾਬ ਦੀ ਅਰਕਾ ਜਾਂ ਹੋਰ ਇਹਨਾਂ ਤੋਂ ਤਿਆਰ ਕੀਤਾ ਜਿਹੜਾ ਸੈਂਟ ਹੈ ਅਤਰ ਆ, ਉਹਦੀ ਵਰਤੋਂ ਜਿਹੜੀ ਉਹ ਗੁਰਦੁਆਰਾ ਸਾਹਿਬਾਨ ਨੂੰ
ਤੇ ਮੈਨੇਜਰਾਂ ਨੂੰ ਕਿਹਾ ਗਿਆ ਕਿ ਇਹਦੀ ਸੈਂਟ ਨੂੰ ਬੰਦ ਕਰਕੇ ਜਾਂ ਇਹਨੂੰ ਘਟਾ ਕੇ ਇਹਦੀ ਥਾਂ ਜਿਹੜਾ ਕੁਦਰਤੀ ਅਤਰ ਹੈ ਉਹਦੀ ਵਰਤੋਂ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਅਤੇ ਗੁਰੂ ਘਰ ਦੀ ਬੇਅਦਬੀ ਵੀ ਨਾ ਹੋਵੇ, ਕਿਉਂਕਿ ਜਿਹੜਾ ਕੁਦਰਤੀ ਅਤਰ ਆ ਉਹਦੇ ਨਾਲ ਵਾਤਾਵਰਨ ਸ਼ੁੱਧ ਰਹਿੰਦਾ, ਕਿਉਂਕਿ ਉਹ ਤਕਰੀਬਨ ਜਿਹੜਾ ਹੈ ਉਹ ਜਿਹੜੇ ਕੁਦਰਤੀ ਫੁੱਲ ਨੇ ਉਹਨਾਂ ਤੋਂ ਤਿਆਰ ਹੁੰਦਾ ਹੈ। ਇਸ ਕਰਕੇ ਕੁਦਰਤੀ ਅਤਰ ਆ ਉਹਦੀ ਵਰਤੋਂ ਕਰਨ ਲਈ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਸਰਕੂਲਰ ਕੀਤਾ ਗਿਆ ਤਾਂ ਜੋ ਵਾਤਾਵਰਨ ਵੀ ਸ਼ੁੱਧ ਰਹਿ ਸਕੇ ਅਤੇ ਕੋਈ ਵੀ ਵਿਅਕਤੀ ਜਿਹੜਾ ਉੱਥੋਂ ਬਿਮਾਰ ਵੀ ਨਾ ਹੋਵੇ ਤੇ ਗੁਰੂ ਸਾਹਿਬ ਦੀ ਬੇਅਦਬੀ ਵੀ ਨਾ ਹੋਵੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਰਾਜ ਸਭਾ ਸਕੱਤਰੇਤ ਨੂੰ ਉਹਨਾਂ ਦੇ ਵੰਡੇ ਸਰਕਾਰੀ ਬੰਗਲੇ ਖਾਲੀ ਕਰਵਾਉਣ ਤੋਂ ਰੋਕਣ ਵਾਲਾ ਅੰਤਰਿਮ ਹੁਕਮ ਰੱਦ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਅਪੀਲ ਨੂੰ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਸਾਹਮਣੇ ਸੁਣਵਾਈ ਲਈ ਪੇਸ਼ ਕੀਤਾ ਗਿਆ, ਜੋ ਬੁੱਧਵਾਰ ਨੂੰ ਇਸ ਨੂੰ ਸੂਚੀਬੱਧ ਕਰਨ ਲਈ ਰਾਜ਼ੀ ਹੋ ਗਈ। ਚੱਡਾ ਦੇ ਵਕੀਲ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਇੱਕ ਨੋਟਿਸ ਦਿੱਤਾ ਗਿਆ ਤੇ ਬੰਗਲਾ ਖਾਲੀ ਕਰਵਾਉਣ ਦੀ ਕਾਰਵਾਈ ਜਾਰੀ ਹੈ। ਉਹਨਾਂ ਨੇ ਇਸ ਤੋਂ ਪਹਿਲਾਂ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਰੋਕ ਲਾਈ ਗਈ ਸੀ ਪਰ ਇਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਹੇਠਲੀ ਅਦਾਲਤ ਨੇ 5 ਅਕਤੂਬਰ ਨੂੰ ਹੁਕਮ ਦਿੱਤਾ ਸੀ ਕਿ ਆਪ ਆਗੂ ਰਾਘਵ ਚੱਡਾ ਇਹ ਦਾਅਵਾ ਨਹੀਂ ਕਰ ਸਕਦੇ ਕਿ ਵੰਡ ਰੱਦ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਾਜ ਸਭਾ ਮੈਂਬਰ ਵਜੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਸਰਕਾਰੀ ਬੰਗਲੇ ਤੇ ਕਬਜ਼ਾ ਕਾਇਮ ਰੱਖਣ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ 18 ਅਪ੍ਰੈਲ ਨੂੰ ਪਾਸ ਉਸ ਅੰਤਰਿਮ ਹੁਕਮ ਨੂੰ ਰੱਦ ਕਰਦੇ ਟਿੱਪਣੀ ਕੀਤੀ ਜਿਸ ਵਿੱਚ ਰਾਜ ਸਭਾ ਸਕੱਤਰੇਤ ਨੂੰ ਚੱਡਾ ਨੂੰ ਸਰਕਾਰੀ ਬੰਗਲੇ ਤੋਂ ਬੇਦਖਲ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹੇਠਲੀ ਅਦਾਲਤ ਨੇ ਕਿਹਾ ਕਿ ਚੱਡਾ ਨੂੰ ਅੰਤਰਿਮ ਰਾਹਤ ਦਿੱਤੀ ਗਈ ਕਿ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਗੈਰ ਰਿਹਾਇਸ਼ ਤੋਂ ਬੇਦਖਲ ਨਹੀਂ ਕੀਤਾ ਜਾਵੇਗਾ। ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਅੱਜ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੁਖਪਾਲ ਖਹਿਰਾ ਨੂੰ ਮੁੜ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਖਹਿਰਾ ਨੂੰ ਨਾਭਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਸੀ। ਪੁਲਿਸ ਵੱਲੋਂ ਰਿਵੀਜ਼ਨ ਪਟੀਸ਼ਨ ਪਾਈ ਗਈ ਸੀ। ਇਸ ਦੇ ਨਾਲ ਹੀ ਐਸਆਈਟੀ ਨੂੰ ਸੁਖਪਾਲ ਸਿੰਘ ਖਹਿਰਾ ਖਿਲਾਫ ਸਬੂਤ ਮਿਲੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਸਆਈਟੀ ਨੂੰ ਸਬੂਤ ਮਿਲੇ ਹਨ ਜੋ ਸੁਖਪਾਲ ਸਿੰਘ ਖਹਿਰਾ ਅਤੇ ਨਸ਼ਾ ਤਸਕਰ ਗੁਰਦੇਵ ਸਿੰਘ ਦੇ ਸਬੰਧਾਂ ਦਾ ਪਰਦਾਫਾਸ਼ ਕਰਦੇ ਹਨ। ਕਿਹਾ ਜਾ ਰਿਹਾ ਹੈ ਕਿ ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ ਆਈਜੀ ਅਤੇ ਫਿਰੋਜ਼ਪੁਰ ਦੇ ਡੀਆਈਜੀ ਨੂੰ ਫੋਨ ਕੀਤੇ ਸਨ। ਇਹੀ ਕਾਰਨ ਹੈ ਕਿ ਪੁਲਿਸ ਖਹਿਰਾ ਦੇ ਤਿੰਨੋਂ ਫੋਨ ਬਰਾਮਦ ਕਰਨਾ ਚਾਹੁੰਦੀ ਹੈ ਅਤੇ ਪੁਲਿਸ ਨੇ ਪਿਛਲੀ ਪੇਸ਼ੀ ਵਿੱਚ ਇਸ ਦੇ ਆਧਾਰ ਤੇ ਰਿਮਾਂਡ ਵੀ ਹਾਸਲ ਕੀਤਾ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਖਹਿਰਾ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਦਾਨਿਸ਼ ਅਲੀ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਵਿਧੂੜੀ ਆਪਣੇ ਪਹਿਲੇ ਤੋਂ ਤੈਅ ਕੁਝ ਪ੍ਰੋਗਰਾਮਾਂ ਦਾ ਹਵਾਲਾ ਦਿੰਦਿਆਂ ਮੰਗਲਵਾਰ ਨੂੰ ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਵਿੱਚ ਨਹੀਂ ਪਹੁੰਚੇ। ਸੂਤਰਾਂ ਅਨੁਸਾਰ ਵਿਧੂੜੀ ਰਾਜਸਥਾਨ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਭਾਜਪਾ ਨੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਵਿਧੂੜੀ ਨੂੰ ਸੂਬੇ ਦੇ ਟੋਂਕ ਜ਼ਿਲ੍ਹੇ ਦਾ ਇੰਚਾਰਜ ਬਣਾਇਆ ਹੈ। ਟੋਂਕ ਵਿੱਚ ਵਿਧਾਨ ਸਭਾ ਦੀਆਂ 4 ਸੀਟਾਂ ਹਨ। ਰਾਜਸਥਾਨ ਵਿੱਚ ਸਾਰੀਆਂ 200 ਵਿਧਾਨ ਸਭਾ ਸੀਟਾਂ ਲਈ 23 ਨਵੰਬਰ ਨੂੰ VOTING ਹੋਵੇਗੀ। ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਦੇ ਏਜੰਡੇ ਵਿੱਚ ਕਿਹਾ ਗਿਆ ਸੀ ਕਿ ਸਦਨ ਵਿੱਚ ਚੰਦਰਯਾਨ 3 ਮਿਸ਼ਨ ਤੇ ਚਰਚਾ ਦੌਰਾਨ ਕਥਿਤ ਨਾਵਾਜਬ ਵਤੀਰੇ ਲਈ ਵਿਧੂੜੀ ਅਤੇ ਦਾਨਿਸ਼ ਅਲੀ ਵਿਰੁੱਧ ਵੱਖੋ-ਵੱਖ ਮੈਂਬਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਬਾਬਤ ਸੰਸਦ ਮੈਂਬਰ ਰਮੇਸ਼ ਵਿਧੂੜੀ ਦਾ ਜ਼ੁਬਾਨੀ ਸਬੂਤ ਲਿਆ ਜਾਵੇਗਾ। ਦੱਸ ਦਈਏ ਕਿ ਚੰਦਰਯਾਨ 3 ਦੀ ਸਫਲਤਾ ਅਤੇ ਪੁਲਾੜ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਵਿਸ਼ੇ ਤੇ ਲੋਕ ਸਭਾ ਵਿੱਚ ਚਰਚਾ ਦੌਰਾਨ ਬੀਤੀ 21 ਸਤੰਬਰ ਨੂੰ ਵਿਧੂੜੀ ਨੇ ਅਲੀ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ। ਇਸ ਤੋਂ ਬਾਅਦ ਖੁਦ ਦਾਨਿਸ਼ ਅਲੀ ਤੋਂ ਇਲਾਵਾ ਲੋਕ ਸਭਾ ਦੇ ਕਈ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਵਿਧੂੜੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਵੀ ਅਪੀਲ ਕੀਤੀ ਸੀ। ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਰਵੀ ਕਿਸ਼ਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਸੀ ਕਿ ਪਹਿਲਾਂ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ। ਉਹਨਾਂ ਨੇ ਵੀ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਸੀ। ਲੋਕ ਸਭਾ ਸਪੀਕਰ ਨੇ ਸਾਰੀਆਂ ਸ਼ਿਕਾਇਤਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ। ਇਹ ਸੈਸ਼ਨ 21 ਅਕਤੂਬਰ ਨੂੰ ਹੋਵੇਗਾ। ਇਸ ਸੈਸ਼ਨ ਵਿੱਚ ਕਿਹੜੇ ਮੁੱਦੇ ਵਿਚਾਰੇ ਜਾਣਗੇ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਕਈ ਮੁੱਦੇ ਵਿਚਾਰੇ ਜਾਣਗੇ ਜਿਸ ਵਿੱਚ SYL ਨਹਿਰ ਦਾ ਮੁੱਦਾ, RDF ਦੇ ਰੁਕੇ ਹੋਏ ਫੰਡ ਦਾ ਮੁੱਦਾ ਤੇ ਹੋਰ ਵੀ ਮੁੱਦੇ ਵਿਚਾਰੇ ਜਾ ਸਕਦੇ ਹਨ। ਦੱਸ ਦਈਏ ਕਿ ਇਹ ਸੈਸ਼ਨ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੀ ਨਿਰੰਤਰਤਾ ਵਜੋਂ ਹੀ ਬੁਲਾਇਆ ਗਿਆ ਹੈ ਜਿਸ ਦੀ ਪੁਸ਼ਟੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਤੇ ਇਸ ਸੰਬੰਧੀ ਰਾਜਪਾਲ ਦੀ ਮਨਜ਼ੂਰੀ ਲੈਣ ਬਾਰੇ ਉਹਨਾਂ ਨੇ ਕਿਹਾ ਕਿ ਪੁਰਾਣੇ ਸੈਸ਼ਨ ਨੂੰ ਹੀ ਦੁਬਾਰਾ ਬੁਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਤੇ ਛਾਪਾ ਮਾਰਿਆ। ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ। ਅਮਾਨਤੁੱਲਾ ਖਾਨ ਦਿੱਲੀ ਵਿਧਾਨ ਸਭਾ ਵਿੱਚ ਓਖਲਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹਨਾਂ ਅਤੇ ਕੁਝ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਦੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਤਹਿਤ ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ।
ਫੈਡਰਲ ਜਾਂਚ ਏਜੰਸੀ ਨੇ ਦਿੱਲੀ ਵਕਫ ਬੋਰਡ ਵਿੱਚ ਗੈਰ ਕਾਨੂੰਨੀ ਨਿਯੁਕਤੀਆਂ ਨਾਲ ਸੰਬੰਧਿਤ ਇੱਕ ਕਥਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਉਹਨਾਂ ਵਿਰੁੱਧ ਕੇਂਦਰੀ ਜਾਂਚ ਬਿਊਰੋ ਅਤੇ ਦਿੱਲੀ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੁਆਰਾ ਦਰਜ ਇੱਕ FIR ਦਾ ਨੋਟਿਸ ਲਿਆ ਹੈ। ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵੀ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਸੰਜੇ ਸਿੰਘ ਤੇ ਵੀ ਇਹੀ ਇਲਜ਼ਾਮ ਲੱਗੇ ਸਨ। SYL ਦੇ ਮੁੱਦੇ ਤੇ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ। ਬੀਤੇ ਦਿਨੀ ਕਾਂਗਰਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਅੱਜ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵਿਰੋਧ ਕਰਦਿਆਂ CM ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਵ ਕਰਨ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੇ ਚੱਲਦਿਆਂ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਵੱਲੋਂ ਰਾਹ ਵਿੱਚ ਹੀ ਰੋਕ ਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਦਲ ਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਬੂੰਦ ਵੀ ਪੰਜਾਬ ਤੋਂ ਖੋਣ ਨਹੀਂ ਦੇਵੇਗਾ ਅਤੇ SYL ਤੇ ਸਰਕਾਰ ਨੂੰ ਅਜਿਹਾ ਨਾ ਕਰਨ ਲਈ ਮਜਬੂਰ ਵੀ ਕਰੇਗਾ। ਇਸ ਮੌਕੇ ਅਕਾਲੀ ਆਗੂਆਂ ਤੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ ਤੇ ਕਈ ਆਗੂਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਭਗਵੰਤ ਮਾਨ, ਮੈਂ ਉਦੋਂ ਕਿਹਾ ਸੀ ਕਿ ਮੈਂ ਜਨਤਾ ਨੂੰ ਨਾਲ ਲੈ ਕੇ, ਆਪਣੀ ਲੀਡਰਸ਼ਿਪ ਨੂੰ ਨਾਲ ਲੈ ਕੇ ਤੁਹਾਡੇ ਨਾਲ ਡਿਬੇਟ ਕਰਾਂਗੇ। ਅਸੀਂ ਕੋਈ ਘਰ ਨੂੰ ਘੇਰਨ ਵਾਸਤੇ ਨਹੀਂ। ਜੇ ਘਰ ਨੂੰ ਘੇਰਨਾ ਹੁੰਦਾ ਨਾ, ਇੱਥੇ ਲੱਖ ਬੰਦੇ ਨੇ ਆ ਜਾਣਾ ਸੀ, ਭਾਵੇਂ ਜਿਹੜੀ ਪੁਲਿਸ ਖੜੀ ਹੁੰਦੀ ਕਿਸੇ ਨੇ ਨਹੀਂ ਲੱਭਣਾ ਸੀ। ਅਸੀਂ ਬੜੇ ਅਮਨ ਨਾਲ, ਸ਼ਾਂਤੀ ਨਾਲ ਆਪਣੇ ਦਫ਼ਤਰ ਤੋਂ ਨਿਕਲ ਕੇ ਪੈਦਲ ਮਾਰਚ ਕਰਕੇ ਤਰੀਕੜੇ ਆਉਣਾ ਸੀ। ਅੱਜ ਮੀਡੀਆ ਸਾਰਾ ਇੱਥੇ ਖੜਾ ਹੈ। ਮੀਡੀਆ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਡਿਬੇਟ ਤੋਂ ਭੱਜ ਗਿਆ। ਉਹ ਇੰਨਾ ਡਰਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਤਾਕਤ ਤੋਂ ਡਰਿਆ, ਉਹ ਸੋਚਦਾ ਸੀ ਕਿ ਮੇਰਾ ਘਰ ਘੇਰ ਲੈਣਗੇ, ਤੇ ਉਹ ਸਵੇਰੇ ਸਵੇਰੇ ਹੀ ਘਰ ਛੱਡ ਕੇ ਭੱਜ ਗਿਆ। ਪੰਜਾਬ ਛੱਡ ਕੇ ਹੀ ਭੱਜ ਗਿਆ। ਮੈਂ ਫਿਰ ਵੀ ਜਿਹੜੇ ਮੁੱਦੇ ਆ ਜਿਸ ਤੇ ਅਸੀਂ ਡਿਬੇਟ ਕਰਨਾ ਸੀ, ਜਿਹੜੇ ਮੁੱਦੇ ਪੰਜਾਬ ਦੀ ਜਨਤਾ ਨੂੰ, ਜਿਹਦੇ ਬਾਰੇ ਬੜਾ ਦੁੱਖ ਹੈ, ਦਰਦ ਹੈ ਤੇ ਬੜੇ ਘਬਰਾਹਟ ਹੈ, ਉਹ ਮੁੱਦੇ ਹੈਗੇ। ਸਭ ਤੋਂ ਪਹਿਲਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਹੈ। ਆ ਜਿਹੜਾ ਪੰਜਾਬ ਦਾ ਪਾਣੀ ਹੈ, ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚ, ਜਿਹੜੇ ਸੂਬੇ ਵਿੱਚ ਨਹਿਰਾਂ ਟੱਪਦੀਆਂ, ਕੱਸੀਆਂ ਟੱਪਦੀਆਂ, ਦਰਿਆ ਟੱਪਦੇ ਆ, ਪਾਣੀ ਉਹਨਾਂ ਸੂਬਿਆਂ ਦਾ ਹੈ। ਹਿੰਦੁਸਤਾਨ ਵੀ ਜਦੋਂ ਆਜ਼ਾਦ ਹੋਇਆ ਉਦੋਂ ਸਾਰੇ ਸੂਬਿਆਂ ਨੂੰ ਪਾਣੀ ਮਿਲਿਆ ਜਿੱਥੋਂ ਉਹਨਾਂ ਦੇ ਦਰਿਆ ਟੱਪਦੇ ਆ, ਦੂਜਿਆਂ ਨੂੰ ਨਹੀਂ ਦਿੱਤਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਹ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ। ਆ ਜਿਹੜੇ ਕੱਲ ਇੱਥੇ ਕਹਿ ਕੇ ਗਏ, ਜਿਹੜੇ ਪਾਣੀ ਦੀਆਂ ਵਿਛਾੜਾਂ ਖਾਂਦੇ ਸੀ, ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹੁੰਦਾ, ਇਹ ਕੰਡੇ ਤੁਹਾਡੇ ਬੀਜੇ ਆ। ਸ਼੍ਰੋਮਣੀ ਅਕਾਲੀ ਦਲ ਤਾਂ ਕੰਡੇ ਚੁਗਦਾ ਰਿਹਾ। ਅਸੀਂ ਉਹ ਕੰਡੇ ਚੁਗਣ ਲਈ ਚਾਹੇ ਸੁਪਰੀਮ ਕੋਰਟ ਦਾ ਸਹਾਰਾ ਲਿਆ, ਚਾਹੇ ਸਰਕਾਰਾਂ ਕੋਲ ਗਏ, ਪਰ ਤੁਸੀਂ ਕੰਡੇ ਬੀਜੇ ਆ। ਅੱਜ ਕਿਹੜੇ ਮੂੰਹ ਦੇ ਨਾਲ ਪੰਜਾਬ 'ਚ ਜਾਣਗੇ ਕਿ ਤੁਹਾਡਾ ਤਾਂ ਆਪ ਦੇ ਨਾਲ ਸਮਝੌਤਾ ਤੇ ਕਾਂਗਰਸ ਦਾ ਤੇ ਆਪ ਦਾ ਸਮਝੌਤਾ, ਫਿਰ ਫਰੈਂਡਲੀ ਮੈਚ ਖੇਡ ਰਹੇ ਆ। ਵੀਰੋ, ਸਾਨੂੰ ਤਕੜੇ ਹੋਣਾ ਪਊ। ਅੱਜ ਲੋਕ ਵੀ ਸੱਥਾਂ 'ਚ ਗੱਲ ਕਰਦੇ ਆ ਕਿ ਜੇ ਮਰਦੇ ਮੁਜਾਹਦ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ, ਜੇ ਜਥੇਬੰਦੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕਪੂਰੀ ਉੱਥੇ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਅਖੀਰਲੇ ਦਮ ਤੱਕ ਇਹ ਲੜਾਈ ਲੜਾਂਗੇ। ਸੋ ਪੰਜਾਬ ਦੇ ਵਸਨੀਕੋ, ਇੱਕੋ ਹੀ ਪਾਰਟੀ ਜਿਹੜੀ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੰਦੀ ਆ। ਇਹ ਗੱਲ ਮੈਂ ਨਹੀਂ ਕਹਿੰਦਾ, ਸਾਰੀ ਦੁਨੀਆ ਕਹਿੰਦੀ ਆ। ਆਓ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ। ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਜਿਹੜਾ ਇਹ ਬੀੜਾ ਚੱਕਿਆ, ਆਪਾਂ ਇਹਨੂੰ ਪਿੰਡ ਪਿੰਡ ਦੀਆਂ ਸੱਥਾਂ ਤੱਕ ਤੇ ਸੁਪਰੀਮ ਕੋਰਟ ਤੋਂ ਸਰਕਾਰਾਂ ਤੱਕ ਸਾਰੀ ਲੜਾਈ ਚਾਹੇ ਕਿਸੇ ਢੰਗ ਨਾਲ ਲੜਨੀ ਪਵੇ, ਲੜੂਗੇ। ਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਅਸਤੀਫਾ ਲੈ ਕੇ ਤੇ ਘਰ ਭਾ ਦਿੱਤਾ। ਤੇ ਕਿਤੇ ਕੇਜਰੀਵਾਲ ਇਸ ਗੱਲ ਤੇ ਨਾਰਾਜ਼ ਨਾ ਹੋ ਜਾਵੇ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਕਰਨੀ। ਤੇ ਹੁਣ ਵੱਡੀ ਚਲਾਕੀ ਕਹਿ ਰਿਹਾ ਕਿ 20 ਦਿਨ ਮੈਨੂੰ ਦੇ ਦਿਓ, 1 ਤਰੀਕ ਨੂੰ ਮੈਂ ਤੁਹਾਡੇ ਨਾਲ ਬਹਿ ਕੇ ਤੇ ਗੱਲਬਾਤ ਕਰਾਂਗਾ। ਇਹਦਾ ਮਤਲਬ ਕਿ 20 ਦਿਨ ਚੁੱਪ-ਚਪੀਤੇ ਜਿਹੜੀ ਸਰਵੇ ਟੀਮ ਜਿਹਦੇ ਆਰਡਰ ਕੀਤੇ ਸੁਪਰੀਮ ਕੋਰਟ ਨੇ, ਤੇ ਉਹ ਆਪਣਾ ਸਰਵੇ ਕਰ ਦੇਵੇ ਤੇ ਮੈਂ ਕੇਜਰੀਵਾਲ ਤੇ ਥਾਪੀ ਲੈ ਲਵਾਂ। ਪਰ ਇਹ ਕੰਮ ਨਹੀਂ ਚੱਲਣਾ।